ਸੁਮ ਬਕੀ ਦੇ ਖੜਕਦੇ ਜਿਵੇਂ ਲੋਹੇ ਪੈਣ ਮੈਦਾਨ, ਦੁਮ ਬਕੀ ਦੀ ਐ ਤਰੇ ਜਿਵੇਂ ਚੋਰੀ ਕਰੇ ਗੁਲਾਮ, ਕੰਨ ਲੰਮੇ ਖੁਰ ਪਤਲੇ ਦੁਮ ਬਕੀ ਦੀ ਸਿਆ, ਬਾਪ ਦੇ ਖੇਤਾਂ ਚਾਰ ਕੇ ਬੱਕੀ ਨੂੰ ਲਿਆ ਬਣਾ। ਜਿਹੜੇ ਭਾਈ ਆਣ ਮਿਰਜੇ ਦਾ ਸਰਜਾ ਗਰਜਾ ਨੂੰ ਸਮਝ ਉਹ ਤਿੰਨਾਂ ਇਹਨੇ ਵਿਰਾਵਾਂ ਦੀ ਨਸਲ ਲਗੇ ਮਨਿਆ। ਮਿਰਜੇ ਦੇ ਬਾਪ ਤੋਂ ਲੱਗ ਕੇ ਮੇਰੇ ਤੇ ਨਾਮੀ ਪੀੜੀ ਹੈ ਤਾਂ ਮੈਂ ਮੇਰਾ ਪੋਤ ਸਭ ਤੋਂ 11ਵੀਂ ਹੈਗਾ ਮੇਰਾ ਪੋਤਰਾ। ਆ ਲਿਖਿਆ ਆਇਆ ਜੀ ਸ਼ੇਰ ਲਿਖਿਆ ਕਿ ਮੈਂ ਬਾਝ ਭਰਾਵਾਂ ਮਾਰਿਆ ਖਾਲੀ ਹੋ ਗਈ ਕੰਡ, ਠੀਕ ਹੈ ਸਿਰੋਂ ਮੰਡਾਂ ਸਾੜ ਗਿਆ ਨੰਗੀ ਹੋ ਗਈ ਜੰਡ, ਮਿਰਦੇ ਨਾਲ ਨਿਕਲਣ ਦੀ ਸਜ਼ਾ ਵਿੱਚ ਉਹਦੇ ਅੰਗਾਂ ਸਾਕਾਂ ਗਲ ਘੁੱਟ ਕੇ ਸਾਹਿਬਾਂ ਨੂੰ ਇੱਥੇ ਥਾਂ ਤੇ ਮਾਰ ਛੱਡਿਆ। ਹੋ ਸਾਡਾ ਜਨਮ ਜਨਮ ਤੱਕ ਸਾਥ ਨਿਭੂਗਾ ਬੱਕੀਏ ਨੀ, ਸਾਡਾ ਜਨਮ ਜਨਮ ਤੱਕ ਸਾਥ ਨਿਭੂਗਾ ਬੱਕੀਏ ਨੀ, ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ, ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਪਿੰਡ ਰਾਵੀ ਬੈਲਟ ਤੇ ਆਗੇ ਦਾਨਾਬਾਦ ਤੇ ਮਿਰਜ਼ੇ ਦੀ ਜੂ ਵਿੱਚ ਮਾਨ ਆਪਣੇ ਸੁਖਿੰਦਰ ਬਰਾੜ ਜੀ ਤੇ ਮਾਨ ਸਾਹਿਬ ਆਏ ਨੇ, ਆਂਦੇ ਸੀ ਵੀ ਮਿਰਜ਼ੇ ਨੂੰ ਮਿਲ ਕੇ ਆਉਣਾ, ਨਾਲੇ ਦੇਖ ਕੇ ਆਉਣਾ ਪਿੰਡ ਦਾਨਾਬਾਦ। ਤੇ ਪਾਰਟੀ ਬਾਈ ਸਾਨੂੰ ਕੈਨੇਡਾ ਤੋਂ ਸਾਡੇ ਦੋਸਤਾਂ ਦੀ ਤੇ ਬਾਈ ਹੰਜਰੇ ਨੂੰ ਜ਼ਰੂਰ ਮਿਲ ਕੇ ਆਇਓ। ਮੈਂ ਕਿਹਾ ਜੀ ਆਵੇ ਹਜਰਾ ਤੇ ਹਾਜ਼ਰ ਕਰ ਲਿਆ। ਦੋਸਤ ਵੀ ਸਾਡਾ ਰਮਨਦੀਪ ਸਿੰਘ ਬਰਪਾਲਾਂ ਪਿੰਡ ਅੰਮ੍ਰਿਤਸਰ ਦੇ ਲਾਗੇ, ਤੇ ਉਹਨੇ ਸਪੈਸ਼ਲੀ ਇਹ ਕਹਿੰਦਾ ਯਾਰ ਬਾਈ ਜੀ ਜ਼ਰੂਰ ਮਿਲ ਕੇ ਆਉਣਾ ਬਾਈ ਹੰਜਰੇ ਨੂੰ। ਵੀ ਤੇਰਾ ਦਿਲ ਨਹੀਂ ਸੀ ਹੋਇਆ? ਨਹੀਂ ਉਹ ਆਪਣੀ ਗੱਲ ਪਹਿਲਾਂ ਹੋ ਗਈ ਸੀ ਨਾਸਰ ਬਾਈ ਵੀ ਆਪਾਂ ਬਾਈ ਨੂੰ ਮਿਲਣਾ। ਮੈਂ ਦੱਸਿਆ ਵੀ ਸੀ, ਮੈਂ ਕਿਹਾ ਵੀਰੇ ਅਸੀਂ ਜ਼ਰੂਰ ਜਾਣਾ ਹੀ ਜਾਣਾ, ਤੇਰਾ ਵੀ ਜ਼ਰੂਰ ਸੁਨੇਹਾ ਲਾਵਾਂਗੇ। ਜਨਾਬ ਬੈਠੀ ਆ ਗਏ, ਕੋਈ ਚੱਕਰ ਨਹੀਂ। ਬਹੁਤ ਵੀਰੇ ਪਿਆਰ ਕਰਦੇ ਆ ਸਾਡੇ ਮੁੰਡੇ ਕੋਲ। ਕਿ ਜੋ ਤੁਸੀਂ ਪੰਜਾਬੀ ਬਾਰੇ ਬੋਲਦੇ ਆ ਜਾਂ ਕਰਦੇ ਆ ਬਾਈ ਜੀ, ਪਹਿਰਾਵੇ ਤੱਕ ਬਹੁਤ ਸਾਰੇ ਲੋਕ ਪਿਆਰ ਕਰਦੇ ਤੇ ਇਸੇ ਕਰਕੇ ਮਰੀਜ਼ ਆ ਤੁਹਾਡੇ ਵੀ ਤੁਹਾਨੂੰ ਮਿਲਣਾ ਜ਼ਰੂਰੀ। ਮਿੱਤਰੋ ਅਸੀਂ ਖੜੇ ਆ ਇਸ ਟਾਈਮ ਮਿਰਜ਼ਾ ਸਾਹਿਬਾ ਦਰਬਾਰ ਤੇ ਦਾਨਾਬਾਦ, ਤੇ ਹੁਣ ਚੱਲੇ ਆ ਅੰਦਰ ਤੇ ਆਇਓ ਤੁਹਾਨੂੰ ਦਿਖਾਉਣੇ ਆ ਲਿਖੀ ਹੋਈ ਹਿਸਟਰੀ ਦੀ ਪ੍ਰਾਹੁਣਿਆਂ ਨੂੰ ਵੀ ਤੇ ਤੁਹਾਨੂੰ ਵੀ। ਪਰ ਪਹਿਲਾਂ ਬੱਬਰ ਸ਼ੇਰ ਬਾਰ ਵਿੱਚ ਬੁੱਕਦਾ, ਆ ਏਰੀਏ ਨੂੰ ਬਾਹਰ ਕਹਿੰਦੇ ਬਾਹਰ ਦਾ ਏਰੀਆ। ਹਾਂਜੀ ਬੱਬਰ ਸ਼ੇਰ ਬਾਰ ਵਿੱਚ ਬੁੱਕਦਾ, ਕੌਣ ਪਾਵੇ ਇਹਨੂੰ ਨੱਥ, ਉਹ ਤੇ 100 ਸ਼ੇਰਾਂ ਦਾ ਸ਼ੇਰ ਸਾਰੇ ਆਖਣ ਸਖੀ ਜੱਟ। ਸਖੀ ਜਾ ਠੀਕ ਹੈ। ਹਾਂ ਲਿਖਿਆ ਹੋਇਆ। ਬਾਕੀ ਆ ਪੋਇਟਰੀ ਲਿਖੀ ਮਿਰਜ਼ਾ ਜੱਟ ਦੀ, ਹਾਂਜੀ ਉਹਦਾ ਨਾਮ ਲਿਖਿਆ ਹੋਇਆ। ਬਾਕੀ ਆ ਉਹਨੇ ਤਰੀਖ ਲਿਖੀ ਹੋਈ ਹੈ। ਤੇ ਬਾਕੀ ਹੰਜਰਾ ਸਾਹਿਬ ਅਸੀਂ ਤੁਹਾਡੇ ਬੜੇ ਫੈਨ, ਤੇ ਪਲੱਸ ਜਦੋਂ ਤੁਸੀਂ ਆਹ ਵੀਡੀਓ ਸ਼ੇਅਰ ਕੀਤੀ ਹੈ ਸਾਨੂੰ ਇਸ ਬਾਰੇ ਬਿਲਕੁਲ ਇਲਮ ਨਹੀਂ ਸੀ ਵੀ ਮਤਲਬ ਇਹ ਵੀ ਕੋਈ ਜਗ੍ਹਾ ਬਣੀ ਹੈ ਇਦਾਂ ਦੀ ਜਿੱਥੇ ਅਸੀਂ ਜਾ ਕੇ ਵੀ ਉਹ ਚੀਜ਼ ਨੂੰ ਇਦਾਂ ਰੱਖਿਆ ਗਿਆ ਹੋਊਗਾ। ਤੇ ਬਿਲਕੁਲ ਜੀ, ਉਹ ਜਿਹੜਾ ਬਾਬਾ ਜੀ ਬਾਹਰ ਖੜੇ ਨੇ ਇਹਨਾਂ ਦੇ ਪਰਿਵਾਰ ਚੋਂ। ਉਹ ਅੱਛਾ ਜੀ। ਇਹਨਾਂ ਦਾ ਪੂਰਾ ਬੰਜਲ, ਇਹਨਾਂ ਦੇ ਪੂਰੇ ਪਿਓ ਦਾ ਨਾਮ ਤੇ ਪਿੰਡ ਹੈ ਇੱਥੇ। ਹਾਂਜੀ ਬੰਜਲ ਕਾ ਠੱਠਾ ਪਿੰਡ ਦਾ ਨਾਮ। ਤੇ ਫਿਰ ਅਸੀਂ ਪਹਿਲਾਂ ਵੀ ਤੁਹਾਡੇ ਜਿੰਨਾ ਤੁਸੀਂ ਪੰਜਾਬੀ ਲਈ ਕਰ ਰਹੇ ਹੋ ਤੇ ਉਹਦੇ ਲਈ ਪਹਿਲਾਂ ਵੀ ਅਸੀਂ ਮਰੀਦ ਸੀਗੇ, ਤੇ ਪਰ ਜਦੋਂ ਇਹ ਚੀਜ਼ ਪਤਾ ਲੱਗੀ ਫਿਰ ਮਤਲਬ ਚਲੋ ਮਾਲਕ ਨੇ ਸਾਡਾ ਟਾਈਮ ਬਣਿਆ ਤੇ ਅਸੀਂ ਆਉਣਾ ਸੀ, ਤੇ ਮਤਲਬ ਬੜੇ ਸਾਨੂੰ ਜਿਵੇਂ ਕਹਿੰਦੇ ਭਾਗਾਂ ਵਾਲਾ ਟਾਈਮ ਆ ਵੀ ਅਸੀਂ ਤੁਹਾਨੂੰ ਮਿਲੇ। ਹਾਂਜੀ ਆ ਜਿਓ ਤੁਹਾਨੂੰ ਹੁਣ ਨਾ ਉੱਥੇ ਜੰਡ ਆ ਬਾਹਰ, ਜੰਡ ਬਣ ਤੇ ਪਿੱਛੇ ਬੱਕੀ ਦੀ ਕਬਰ ਆ ਇੱਧਰ। ਅੱਛਾ ਹਾਂਜੀ ਠੀਕ ਠਾਕ। ਆਰੂ ਆਏ ਹੋਏ ਨੇ। ਚਲੋ ਮੈਂ ਇਹ ਉਹਨਾਂ ਦੀ ਮਤਲਬ ਹਾਂ ਮਿਰਜ਼ੇ ਦੀ ਬਰਾਦਰੀ। ਹਾਂਜੀ ਇਹ ਬਾਈ ਜੀ ਨੇ ਜਿਹੜੇ ਇਹ ਮਿਰਜ਼ੇ ਦੀ ਬਰਾਦਰੀ ਚੋਂ ਚਾਚੇ ਦਾ ਤਾਇਆ ਦਾ। ਉਹ ਇਹਦੇ ਜਿਹੜੇ ਭਾਈ ਆਣ ਮਿਰਜੇ ਦਾ ਸਰਜਾ ਗਰਜਾ ਨੂੰ ਸਮਝ ਉਹ ਤਿੰਨਾਂ ਇਹਨੇ ਵਿਰਾਵਾਂ ਦੀ ਨਸਲ ਲਗੇ ਮਨਿਆ। ਉਹ ਠੀਕ ਮਿਰਜੇ ਦੇ ਬਾਪ ਤੋਂ ਲੱਗ ਕੇ ਮੇਰੇ ਤੇ ਨਾਮੀ ਪੀੜੀ ਹੈ ਤਾਂ ਮੈਂ ਮੇਰਾ ਪੋਤ ਸਭ ਤੋਂ 11ਵੀਂ ਹੈਗਾ ਮੇਰਾ ਪੋਤਰਾ। ਉਹ ਠੀਕ ਹੈ ਜੀ।
ਇਹ ਜਿਹੜਾ ਹੈ ਆਪਣਾ ਨੂਰ ਸਮਾਂਦੋਂ ਦੀ ਔਲਾਦ ਬੈਠੀ ਆਪਣਾ ਸਾਹੀਵਾਲ ਦੇ ਨਾਲ ਮੇਰਾ ਡਿਪਟੀ ਦਾ ਚੱਕ ਕੇ ਬੱਲੋ ਆਣਾ ਅੱਛਾ ਜੀ। 80 90 ਘਰ ਆਪਣਾ ਉੱਥੇ ਆਪਣੀ ਬਈ ਇੱਥੇ ਕਿੰਨਾ ਮਿਲਾਂ ਦਾ ਠੱਟਾ ਵੀ ਜਲ ਕਾ ਵਜਦਾ ਹੈ। ਮਿਰਜ਼ੇ ਦੇ ਬਾਪ ਦੇ ਆਪਣਾ ਥਾਣਾ ਸੈਯਦ ਵਾਲਾ ਤਹਿਸੀਲ ਜ਼ਿਲ੍ਹਾ ਆਪਣਾ ਨਨਕਾਣਾ ਸਾਹਿਬ ਹੈ। ਹਾਂਜੀ ਜਿਹੜੇ ਦੇ ਬਿਰਾ ਗਰਜੇ ਦੀ ਨਸਲ ਬੈਠਿਆ ਸਰਜੇ ਦੀ ਡੇਕ ਤੁਲੰਦੇ ਬੈਠੀ ਤਹਿਸੀਲ ਜਨਾਲਾ ਜ਼ਿਲ੍ਹਾ ਫੈਸਲਾਬਾਦ ਦੇ ਇਲਾਕੇ। ਜਾ ਹੁਣ ਮੇਲਾ ਵਗੈਰਾ ਹਾਂਜੀ ਜਿਹੜਾ ਤਿਆਰੀ ਹੋ ਰਹੀ ਬਲਕਿ ਜੀ 3 ਵਜੇ ਚੱਟਾਂ ਦੀ ਬੜੀ ਕਬੱਡੀ ਹੋਣੀ ਹੈ। ਠੀਕ ਆ ਹੁਣ ਵੀ ਇੱਥੇ ਹੈ ਖੇਡ ਵਗੌੜੇ ਵਸੀਰਾਂ ਦਾ ਠੀਕ ਹੈ ਜੀ। ਤੇ ਉੱਥੇ ਕਬੱਡੀ ਆਏ ਚੱਟਾਂ ਦੀ ਖੇਡਦੇ ਨੇ ਆਪਣੀ 3 ਵਜੇ ਬਲਕਿ ਅੱਲਾ ਸ਼ਾ ਚਾਟਾਂ ਵਾਲੀ ਮਤਲਬ ਚਪੇੜਾਂ ਵਾਲੀ ਕੌਡੀ ਉਹ ਆ ਜੀ ਉਹ ਢੇਰੀ ਵਾਲੀ ਮਤਲਬ ਐਂ ਹੱਥ ਰਾਤ ਪਿਛਾਂ ਰੱਖ ਜਾਣ ਹਾਂਜੀ ਚਾਟਾਂ ਵਾਲੀ ਹਾਂਜੀ ਉਹ ਜੀ ਉਹ। ਢੇਰੀ ਵਾਲੀ ਬਾਬਾ ਦਰ ਨਾ ਛੱਡੀ ਛੋੜ ਬਲਕਿ ਉਹ ਸੋਨਾ ਬਲਕਿ ਮੋੜਾ ਯਾ ਤੇ ਆਓ ਕਿਤੇ ਨਾ 2 ਵਜੇ ਆ ਜਾ ਧੰਮੀ ਹਾਂ ਧੰਮੀ ਬਖਸਾਂਗੇ ਆ ਇੱਥੇ ਵੀ ਖਿਆ ਹੈ ਚੱਟਾਂ ਦੀ ਕਬੱਡੀ। ਆਏ ਬਾਬਾ ਜੀ ਆ ਸਕੂਟਰ ਜੇ ਦੇਵੋ ਨਾ ਇਹਦੇ ਛੋਰ ਨੂੰ ਲਾਈਏ ਅੱਲਾ ਸੁੱਖ ਦੇਣੇ। ਹਾਂਜੀ ਆਓ ਹੋਰ ਨਾਲ ਆਓ ਤੁਸੀਂ ਆ ਜਾਓ ਆ ਜਾਓ ਨਾਲ ਆਓ ਤੁਸੀਂ ਆ ਯਾਰੀ ਜੰਡ ਤੇ ਇਹਦੇ ਚ ਕੁਦਰਤ ਵੇਖੋ ਰੱਬ ਦੀ ਕਿ ਇੱਧਰ ਦੀ ਆਗ ਵੇਖੋ ਨਾ ਕਿ ਉੱਤੋਂ ਹਰਾ ਏ ਵਿੱਚੋਂ ਖਾਲੀ ਵਿੱਚੋਂ ਵੇਖ ਲਓ ਕਿ ਇਹਦਾ ਕੋਈ ਚੀਜ਼ ਨਹੀਂ ਹੈ ਸਾਰਾ ਖਾਲੀ। ਦੁੱਲਾ ਭੱਟੀ ਪਿੰਡੀ ਭੱਟੀਆਂ ਦੇ ਦਾ ਸੁਰਮਾ ਹੋਏ ਦੁੱਲੇ ਭੱਟੀ ਦੀ ਮੁਗਲਾਂ ਨਾਲ ਬੜੀ ਲੜਾਈ ਰਹੀ ਹੈ। ਇਹ ਉਸ ਦੌਰ ਚ ਹੋਇਆ ਇਹਨੂੰ ਹੋ ਗਿਆ 34 ਸਾਲ 400 ਸਾਲ ਜੰਮੇ ਤੋਂ ਲੱਗ ਤੇ ਹੁਣ ਤਾਈਂ 400 ਸਾਲ ਪੂਰਾ ਤੇ 34 1600 ਦੇ ਵਿੱਚ ਹਾਂਜੀ ਤੇ 32 31 ਸਾਲ ਨੇ ਬਾਰੇ 6 ਫੌਤ ਹੋ ਗਏ 5 ਸਾਲ 400 ਸਾਲ ਫੌਤ ਹੋਏ ਨੇ। ਹੁਕਮ ਹੋ ਗਏ ਇਹ 585 ਇਸ ਪਿੰਡ ਦਾ ਲੰਬੋਰ ਹੈ ਹਾਂਜੀ ਜਿਹੜਾ ਵਾਲੇ ਦਾਨਾਵਾ ਤੋਂ 6 ਮੀਲ ਆਗਤ ਦੀ ਤਰਫ ਮਿਰਜ਼ੇ ਦਾ ਦਰਬਾਰ ਇਹ ਦਰਬਾਰ ਤਹਿਸੀਲ ਜਿਹੜਾ ਵਾਲਾ ਜ਼ਿਲ੍ਹਾ ਫੈਸਲਾਬਾਦ ਜ਼ਿਲ੍ਹਾ ਫੈਸਲਾ ਤੇ ਜਿਹੜਾ ਦਾ ਬਿਰਾ ਹੈ ਆਪਣਾ ਹਾਨ ਤਿੰਨ ਨੂੰ ਹਾਂਜੀ ਉਹਨਾਂ ਦੀ ਅਗਾ ਨਸਲ ਜਿਹੜੇ ਬੈਠਿਆ ਉਹ ਆਪਣਾ ਨਨਕਾਣੇ ਦੇ ਦੂਤੇ ਬੈਠਿਆ ਗਰਜੇ ਦੀ ਨਸਲ ਹਠਾਣਾ ਆਪਣਾ ਸੈਯਦ ਵਾਲਾ ਤਹਿਸੀਲ ਜ਼ਿਲ੍ਹਾ ਨਨਕਾਣਾ ਸਾਹਿਬ ਹੈ ਆਪਣਾ ਡੇਕ ਦਾ ਚੜਦਾ ਕਿਨਾਰਾ ਜਿਹੜੀ ਦਾਨਾਵਦ ਕੋਲ ਡੇਕ ਰਾਵੀ ਦਰਿਆ ਨੂੰ ਪਉਂਦੀ 36 ਮੀਲਾਂ ਉਹ ਤੋਂ ਠੀਕ ਹੈ ਜੀ। ਤੇ ਸਰਜੇ ਦੀ ਡੇਕ ਤੋਂ ਲੰਘਦੇ ਬੈਠੀ ਤੇ ਨੂਰ ਸਮਾਨ ਦੀ ਸਾਹੀਵਾਲ ਦੇ ਨਾਲ ਉਹ ਡਿਪਟੀ ਵਾਲਾ ਚੱਕ ਕੇ ਬੱਲੋ ਆਣਾ। ਆ ਭਾਜੀ ਇੰਗਲਿਸ਼ ਚ ਵੀ ਲਿਖੀ ਹੋਈ ਆ ਤੇ ਸ਼ਾਹਮੁਖੀ ਚ ਵੀ ਲਿਖਿਆ ਆ ਜੰਡ ਦੇ ਬਾਰੇ ਸ਼ਾਹਮੁਖੀ ਵਾਲਾ ਪੜ੍ਹ ਕੇ ਸੁਣਾ ਦਿਓ। ਤੇ ਸ਼ਾਹਮੁਖੀ ਨਾਲ ਲਿਖਿਆ ਕਿ ਮਿਰਜ਼ਾ ਸਾਹਿਬਾ ਦੇ ਸੱਚੇ ਇਸ਼ਕ ਦੀ ਪੀੜ ਭਰੀ ਹੈ ਅਖੀਰ ਨਾਲ ਜੁੜਤ ਜੰਡ ਦੀ ਥਾਂ ਮਤਲਬ ਕਿ ਇਹ ਉਹਨਾਂ ਨੇ ਉਹਦੇ ਬਾਰੇ ਲਿਖਿਆ ਹੋਇਆ ਤਾਰੀਖੀ ਤੌਰ ਤੇ ਚੇਚਾ ਬਣਾ ਦਿੱਤਾ ਗਿਆ ਇਸ ਜੋੜ ਦੇ ਪਿੱਛੇ ਕਰ ਰਿਹਾ ਵਰਿਆਂ ਤੋਂ ਸਾਹਿਬਾ ਦੇ ਵੀਰ ਖਾਨ ਸ਼ਮੀਰ ਤੇ ਘੇਰਾ ਘੱਤ ਕੇ ਇਸ ਜੰਡ ਥੱਲੇ ਮਿਰਜ਼ੇ ਨੂੰ ਮਾਰਿਆ ਸੀ ਮਤਲਬ ਕਿ ਜੰਡ ਦੇ ਬਾਰੇ ਲਿਖਿਆ ਹੋਇਆ ਜੋ ਇੱਥੇ ਹੋਇਆ ਸੀ ਤਾਰੀਖ ਜਿਹੜੀ ਇਹਦੀ ਹਾਂਜੀ ਉਹ ਤਾਰੀਖ ਲਿਖੀ ਹੋਈ ਹੈ ਉਹਨਾਂ ਨੇ। ਤਾਰੀਖ ਲਿਖੀ ਹੈ ਜੀ। ਹਾਂਜੀ ਆ ਲਿਖਿਆ ਆਇਆ ਜੀ ਸ਼ੇਰ ਲਿਖਿਆ ਕਿ ਮੈਂ ਬਾਝ ਭਰਾਵਾਂ ਮਾਰਿਆ ਖਾਲੀ ਹੋ ਗਈ ਕੰਡ ਠੀਕ ਹੈ ਸਿਰੋਂ ਮੰਡਾਂ ਸਾੜ ਗਿਆ ਨੰਗੀ ਹੋ ਗਈ ਜੰਡ ਮਿਰਜ਼ੇ ਨਾਲ ਨਿਕਲਣ ਦੀ ਸਜ਼ਾ ਵਿੱਚ ਉਹਦੇ ਅੰਗਾਂ ਸਾਕਾਂ ਗਲ ਘੁੱਟ ਕੇ ਸਾਹਿਬਾਂ ਨੂੰ ਇੱਥੇ ਥਾਂ ਤੇ ਮਾਰ ਛੱਡਿਆ। ਆ ਜਿਹੜਾ ਸ਼ੇਰ ਪੂਰਾ ਜਿਹੜਾ ਥੱਲੇ ਆ ਸ਼ੇਰ ਲਿਖਿਆ ਹੋਇਆ। ਹਾਂਜੀ ਕਾਲੇ ਵਿੱਚ ਲਿਖਿਆ ਆਹ ਲਿਖਿਆ ਹੋਇਆ ਕਿ ਮੈਂ ਬਾਝ ਭਰਾਵਾਂ ਮਾਰਿਆ ਮੇਰੀ ਖਾਲੀ ਹੋ ਗਈ ਕੰਡ ਤੇ ਬਾਕੀ ਇਹ ਲਿਖਿਆ ਕਿ ਮਿਰਜ਼ੇ ਨਾਲ ਨਿਕਲਣ ਦੀ ਸਜ਼ਾ ਵਿੱਚ ਸਾਹਿਬਾਂ ਦੇ ਅੰਗ ਸਾਕ ਜਿਹੜੇ ਸੀ ਉਹਨੂੰ ਇੱਥੇ ਗਲ ਘੁੱਟ ਕੇ ਮਾਰ ਹਾਂਜੀ ਆ ਜਾਓ ਇੱਧਰ ਬੱਕੀ ਦੀ ਕਬਰ ਹੈ ਉਹ ਦੇਖੋ। ਆ ਜੀ ਆ ਭਾਜੀ ਬੱਕੀ ਦੀ ਕਬਰ ਆ ਹਾਂਜੀ ਠੀਕ ਹੈ ਨਾ ਤੇ ਆ ਇਹਦੇ ਉੱਪਰ ਬੱਕੀ ਦੀ ਜੋ ਵੀ ਮਤਲਬ ਕਿ ਉਹਦੀ ਸ਼ਾਨ ਦੇ ਵਿੱਚ ਕਹਿ ਸਕਦੇ ਹੋ ਤੁਸੀਂ ਤਾਰੀਫ ਦੇ ਵਿੱਚ ਹਾਂਜੀ ਆ ਅੱਖਰ ਲਿਖੇ ਹੋਏ ਨੇ 1618 ਹੰਜਰਾ ਸਾਹਿਬ ਜੇ ਤੁਸੀਂ ਮੜਾ ਜਿਹਾ ਨੂੰ ਪੜ੍ਹ ਕੇ ਸੁਣਾ ਦਿੰਦਾ ਜੀ। ਆ ਭਾਜੀ ਲਿਖਿਆ ਹੈ ਕਿ ਇਹ ਕਿਸੇ ਨੇ ਸ਼ੇਰ ਲਿਖਿਆ ਬੱਕੀ ਦੇ ਘੋੜੀ ਤੇ ਕਿ ਸੁਮ ਬੱਕੀ ਦੇ ਖੜਕਦੇ ਜਿਵੇਂ ਲੋਹੇ ਪੈਣ ਮੈਦਾਨ ਦੁਮ ਬੱਕੀ ਦੀ ਐ ਤਰੇ ਜਿਵੇਂ ਚੋਰੀ ਕਰੇ ਗੁਲਾਮ ਕੰਨ ਲੰਮੇ ਖੁਰ ਪਤਲੇ ਦੁਮ ਬੱਕੀ ਦੀ ਸਿਆ ਬਾਪ ਦੇ ਖੇਤਾਂ ਚਾਰ ਕੇ ਬੱਕੀ ਨੂੰ ਲਿਆ ਬਣਾ ਮਤਲਬ ਕਿ ਇਹ ਉਹਦਾ ਬੱਕੀ ਦੀ ਸ਼ਾਨ ਦੇ ਹਾਂਜੀ ਬੱਕੀ ਦੀ ਸ਼ਾਨ ਦੇ ਵਿੱਚ ਸ਼ੇਰ ਲਿਖਿਆ ਬਾਕੀ ਥੱਲੇ ਲਿਖਿਆ ਕਿ ਮਿਰਜ਼ੇ ਜੱਟ ਦੀ ਵਫਾਦਾਰੀ ਵਿੱਚ ਉਹਦੀ ਤਰੀਖੀ ਘੋੜੀ ਮਤਲਬ ਕਿ ਸਾਰੀ ਉਹਦੀ ਆ ਸ਼ਾਨ ਦੇ ਵਿੱਚ ਲਿਖਿਆ ਹੋਇਆ ਹੈ ਇੱਥੇ ਮਿਰਜ਼ੇ ਨੂੰ ਜਦੋਂ ਸੁਨੇਹਾ ਆ ਜਾਂਦਾ ਸਾਹਿਬਾਂ ਦਾ ਕਿ ਮੈਨੂੰ ਲੈ ਜਾ ਕੇ ਮੇਰਾ ਵਿਆਹ ਕਰਨ ਲੱਗੇ ਆ ਤੇ ਮਿਰਜ਼ਾ ਜਦੋਂ ਬੱਕੀ ਨੂੰ ਤੋੜਦਾ ਇੱਥੋਂ ਤੇ ਬੱਕੀ ਨਾਲ ਗੱਲਾਂ ਕਰਦਾ ਹੋ ਮੈਨੂੰ ਦਰਸ ਅੱਲਾ ਦਾ ਉਸੇ ਵੇਲੇ ਹੋ ਜਾਣਾ
ਮੈਨੂੰ ਦਰਸ ਅੱਲਾ ਦਾ ਉਸੇ ਵੇਲੇ ਹੋ ਜਾਣਾ ਜਾ ਕੇ ਜਦ ਸਹਿਬਾਂ ਨੂੰ ਮੈਂ ਸੀਨੇ ਨਾਲ ਲਾਇਆ ਜਾ ਕੇ ਜਦ ਸਹਿਬਾਂ ਨੂੰ ਮੈਂ ਸੀਨੇ ਨਾਲ ਲਾਇਆ ਹੋ ਅੱਜ ਹਵਾ ਦੇ ਨਾਲ ਕਰਾ ਦੇ ਗੱਲਾਂ ਬੱਕੀਏ ਨੀ ਅੱਜ ਹਵਾ ਦੇ ਨਾਲ ਕਰਾ ਦੇ ਗੱਲਾਂ ਬੱਕੀਏ ਨੀ ਸਹਿਬਾ ਮਰ ਜੂਗੀ ਜੇ ਮੈਂ ਨਜ਼ਰੀ ਨਾ ਆਇਆ ਸਹਿਬਾ ਮਰ ਜੂਗੀ ਜੇ ਮੈਂ ਨਜ਼ਰੀ ਨਾ ਆਇਆ ਹੋ ਸਾਡਾ ਜਨਮ ਜਨਮ ਤੱਕ ਸਾਥ ਨਿਭੂਗਾ ਬੱਕੀਏ ਨੀ ਸਾਡਾ ਜਨਮ ਜਨਮ ਤੱਕ ਸਾਥ ਨਿਭੂਗਾ ਬੱਕੀਏ ਨੀ ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ ਬਹਿ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ ਭਾਈ ਮੈਂ ਸੋਚਦਾ ਉਹਨਾਂ ਵੀਡੀਓ ਚੱਲਦੀ ਪਈ ਹੈ ਤੇ ਕਿ ਹੁਣ ਇੱਥੇ ਹਲਕੀ ਫੁਲਕੀ ਨਾ ਮਤਲਬ ਫਸਲ ਹੋਣ ਲੱਗ ਪਈ ਤੇ ਉਹਨਾਂ ਟਾਈਮਾਂ 'ਚ ਉਹਨਾਂ ਸਮਿਆਂ ਦੇ ਵਿੱਚ ਕੀ ਹੋਏਗੀ ਸੱਚੀ ਇਹ ਬਾਹਰ ਹੀ ਹੋਣੀ ਕੋਈ ਜੰਗਲ ਹੀ ਹੋਣਾ ਕਿ ਬੰਦਾ ਵੇਖਿਆ ਅੰਦਰ ਬਾਹਰ ਪਾਰ ਦਾ ਏਰੀਆ ਵੀ ਹਾਲੇ ਤੱਕ ਵੀ ਵੇਖੋ ਉਹ ਭਲ ਦੇ ਟਿੱਬੇ ਪੈ ਨੇ ਉਹ ਭਲ ਦੇ ਟਿੱਬੇ ਤੇ ਨਾਲ ਸਾਰਾ ਨਾ ਹਾਲੇ ਤੱਕ ਇੱਥੇ ਭਾਰੇ ਕਿੱਕਰ ਦੀ ਪੈਦਾਵਾਰ ਇੰਨੀ ਹੈ ਕਿ ਪਤਾ ਲੱਗਦਾ ਕਿ ਜੰਗਲ ਰਿਹਾ ਹੋਵੇ ਇਹਨਾਂ ਇੱਥੋਂ ਕਲਰ ਖਤਮ ਕਰਨ ਲਈ ਸਫੈਦੇ ਲਾਏ ਹੋਏ ਨੇ ਇਸੇ ਵਜ੍ਹਾ ਤੋਂ ਵੀ ਕਲਰ ਖਤਮ ਹੋ ਜਾਵੇ ਹਨਾ ਉਸ ਟਾਈਮ ਦੇ ਵਿੱਚ ਕੀ ਬਾਹਰ ਹੋਏਗੀ ਕੀ ਹੋਣਾ ਜਦੋਂ ਇਹ ਸਾਰੇ ਵਾਕਿਆਤ ਹੋਏ ਜੋ ਬੰਦਾ ਫਿਲਮ ਦਿਮਾਗ 'ਚ ਲਿਆਏ ਤੇ ਫਿਰ ਥੋੜੀ ਜਿਹੀ ਪਤਾ ਲੱਗਦਾ ਆਪਾਂ ਮੂਵੀਆਂ ਜੋ ਦਿਖਾਉਂਦੀ ਆ ਕਰੈਕਟਰ ਜੋ ਵੀ ਰੇਤੇ ਦਾ ਇਲਾਕਾ ਦਿਖਾਉਂਦਾ ਰੇਤਲਾ ਉਹਦੇ ਵਿੱਚ ਪ੍ਰਚੰਡੇ ਝਾੜ ਕੇ ਦਿਖਾਇਆ ਬਿਲਕੁਲ